ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 4 ਜੁਲਾਈ ਦਿਨ ਸੋਮਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਗੁਰਾਇਆ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜੇ ਤੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ। ਨੰਬਰ 408 722 7698 4087227698 ਦੇ ਉੱਤੇ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਵੀ ਇਸ ਟਾਈਮ ਅਮਰੀਕਾ ਦੇ ਵਿੱਚ ਨਿਵਾਸੀ ਨੇ ਉਹਨਾਂ ਸਾਰਿਆਂ ਨੂੰ ਅਮਰੀਕਾ ਦੇ ਜਿਹੜੇ ਜੀ ਸੁਤੰਤਰ ਦਿਵਸ ਇੰਡੀਪੈਂਡੈਂਸ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਹੈਪੀ 4th ਆਫ ਜੁਲਾਈ ਜੀ। ਅਤੇ ਆਪਾਂ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ। ਸਿਆਸੀ ਘੁੰਮਣ ਘੇਰੀ ਦੇ ਵਿੱਚ ਫਸੀ ਆਪ, ਤੇਰੇ ਸਿਆਪੇ ਨੇ ਘੇਰਿਆ। ਸਿਆਪੇ ਕਹੀ ਹੈ ਜੀ, ਇੱਕ ਪਾਸਿਓਂ ਵੀ ਚੌਪਾਸਿਓਂ ਹੀ ਜਿੱਦਾਂ ਕਹਿ ਲਈਏ ਕਿ ਮੁਸੀਬਤ ਹੈ ਨਾ ਜਿਹੜੀ, ਉਹ ਘੋੜੇ ਤੇ ਚੜ੍ਹ ਕੇ ਆਈ ਹੈ। ਤੇ ਜਦੋਂ ਘੋੜੇ ਤੇ ਚੜ੍ਹ ਕੇ ਆ ਤੇ ਜਾਂਦੀ ਹੈ ਮੁਸੀਬਤ, ਪਰ ਜਾਂਦੀ ਉਹ ਪੈਦਲ ਹੈ। ਤਾਂ ਇਸ ਕਰਕੇ ਕਹਿ ਲਈਏ ਕਿ ਮੁਸੀਬਤ ਘੋੜੇ ਤੇ ਚੜ੍ਹ ਕੇ ਆਈ ਹੈ, ਹੁਣ ਜਾਏਗੀ ਜਦੋਂ ਪੈਦਲ, ਉਦੋਂ ਹੌਲੀ ਹੌਲੀ ਜਾਏਗੀ। ਮੁਸੀਬਤ ਇਸ ਤਰ੍ਹਾਂ ਆ ਕਿ ਦੇਖੋ, ਇੱਕ ਪਾਸੇ ਮਲੇਰਕੋਟਲਾ ਬੇਅਦਬੀ ਮਾਮਲੇ 'ਚ ਅੱਜ ਨਰੇਸ਼ ਯਾਦਵ ਆ ਜਿਹੜਾ ਉਹ ਸਮਨ ਹੋਇਆ, ਉਹਨੂੰ 2 ਦਿਨਾਂ ਦਾ ਨੋਟਿਸ ਦਿੱਤਾ ਗਿਆ। 2 ਦਿਨਾਂ ਦੇ ਅੰਦਰ ਅੰਦਰ ਉਹਨੇ ਪੰਜਾਬ ਪੁਲਿਸ ਦੇ ਸਾਹਮਣੇ ਪੇਸ਼ ਹੋਣਾ ਵਾ, ਆਪਦਾ ਪੱਖ ਰੱਖਣਾ ਵਾ। ਦੂਜੇ ਪਾਸੇ ਅੱਜ ਬੜੀ ਵੱਡੀ ਖਬਰ ਆਈ ਕਿ ਇਹਨਾਂ ਦਾ ਜਿਹੜਾ ਉੱਥੇ ਚੀਫ ਸੈਕਟਰੀ ਸੀਗਾ, ਜਿਹਨੂੰ ਹਿੰਦੀ 'ਚ ਪ੍ਰਧਾਨ ਸਚਿਵ ਕਹਿੰਦੇ, ਰਜਿੰਦਰ ਕੁਮਾਰ, 50 ਕਰੋੜ ਦੇ ਗਬਨ ਹੇਠ ਉਹਦੀ ਗ੍ਰਿਫਤਾਰੀ ਪੈ ਗਈ ਹੈ। ਨਾਲ 4 ਹੋਰ ਉਹਦੇ ਤੇ ਇਲਜ਼ਾਮ ਲੱਗਾ ਵਾ ਕਿ ਉਹਨੇ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ। ਇਸ ਘਪਲੇ ਦੇ ਵਿੱਚ ਉਹ ਪ੍ਰਾਈਵੇਟ ਕੰਪਨੀ ਵਾਲੇ ਸੀ ਜਿਹੜੇ 2-3, ਉਹ ਵੀ ਰਗੜੇ ਗਏ। ਕੁੱਲ 5 ਗ੍ਰਿਫਤਾਰੀਆਂ ਉੱਥੇ ਹੋਈਆਂ। ਤੀਜੇ ਪਾਸੇ ਜਿਹੜੀ ਚੋਣ ਮੈਨੀਫੈਸਟੋ ਜਿਹੜੀ ਇਹਨਾਂ ਦੀ ਕੱਲ੍ਹ ਦੀ ਉਹ ਰੈਲੀ ਸੀਗੀ ਚੋਣ ਮੈਨੀਫੈਸਟੋ ਵਾਲੀ, ਉਹਦੇ ਵਿੱਚ ਜਿਹੜਾ ਮੁੱਖ ਕੇਂਦਰ ਬਿੰਦੂ ਸੀਗਾ ਚੋਣ ਮੈਨੀਫੈਸਟੋ, ਉਹਦੇ ਤੇ ਵੀ ਵਿਵਾਦ। ਇੱਕ ਚੈਨਲ ਹੈ ਜਿਹੜਾ ਖੜੀ ਕਰੀ ਬੈਠਾ, ਉਹ ਚੈਨਲ ਵੈਸੇ ਹੈਗਾ ਇਹੋ ਜਿਹਾ ਹੀ ਹੈ ਕਿ ਕੀੜੀ ਵਾਂਗੂ ਭਾਵੇਂ ਜਿੰਨੇ ਮਰਜ਼ੀ ਫੁੱਲ ਬਣੇ ਹੋਣ ਨਾ ਦੀਵਾਰ ਤੇ, ਉਹ ਤਰੇੜਾਂ ਹੀ ਲੱਭਦਾ ਕਿ ਤਰੇੜ ਕਿੱਥੇ ਆ। ਸੋ ਉਹਨੇ ਖੜਾ ਕਰ ਦਿੱਤਾ ਬਖੇੜਾ ਕਿ ਚੋਣ ਮੈਨੀਫੈਸਟੋ ਦੇ ਕਵਰ ਤੇ ਦਰਬਾਰ ਸਾਹਿਬ ਦੀ ਫੋਟੋ ਤੇ ਨਾਲ ਝਾੜੂ ਦਾ ਕਿਉਂ ਨਿਸ਼ਾਨ ਹੈ। ਉੱਥੋਂ ਵੀ ਹੁਣ ਇੱਕ ਵਿਵਾਦ ਬਣਦਾ ਨਜ਼ਰ ਆਉਂਦਾ। ਨਾਲ ਆਸ਼ੀਸ਼ ਖੇਤਾਨ ਦਾ ਉਹ ਬਿਆਨ ਵੀ ਚਰਚਾ ਦੇ ਵਿੱਚ ਆ ਗਿਆ ਕਿ ਇਹ ਸਾਡੇ ਲਈ ਬਾਈਬਲ ਹੈ, ਇਹ ਸਾਡੇ ਗੁਰੂ ਗ੍ਰੰਥ ਸਾਹਿਬ ਹੈ, ਇਹ ਸਾਡੇ ਲਈ ਗੀਤਾ ਹੈ, ਜੋ ਚੋਣ ਮੈਨੀਫੈਸਟੋ, ਉਹਦੇ ਤੇ ਵੀ ਇੱਕ ਵਿਵਾਦ ਆ। ਪਰ ਨਾਲ ਹੀ ਇੱਕ ਹੁਣ ਹੋਰ ਵਿਵਾਦ ਹੈ ਜਿਹੜਾ ਉਹ ਉਗੜ ਕੇ ਸਾਹਮਣੇ ਆਉਂਦਿਆ ਹੈ ਕਿ ਜਿਹੜਾ ਨਰੇਸ਼ ਕੁਮਾਰ ਸੀ ਤੇ ਜਿਹੜਾ ਵਿਜੇ ਫੜਿਆ ਹੋਇਆ, ਜਿਹੜਾ ਮੁੱਖ ਦੋਸ਼ੀ ਹੈ ਬੇਅਦਬੀ ਕਾਂਡ ਦੇ ਵਿੱਚ, ਇਹਨਾਂ ਦਾ ਜਿਹੜਾ ਇੱਕ ਕਹਿ ਲਈਏ ਬਣਿਆ ਹੋਇਆ ਜੋ ਐਂਗਲ ਜਿਹੜਾ ਜੁੜਦਾ ਹੈ ਇਹਨਾਂ ਦਾ ਦੋਨਾਂ ਦਾ ਆਪਸ ਦੇ ਵਿੱਚ, ਜੋ ਸੂਤਰ ਬਣਦਾ, ਉਹ ਇੱਕ ਹੋਰ ਪੰਗਾ ਨਾਲ ਖੜਾ ਕਰੀ ਜਾਂਦਾ ਹੈ। ਜਿੱਥੋਂ ਤੱਕ ਇਹਨਾਂ ਦੀ ਆਪਣੀ ਪਾਰਟੀ ਦੇ ਕੁਛ ਅੰਦਰੂਨੀ ਸੂਤਰ ਹੈ, ਉਹ ਕੁਛ ਮੀਡੀਆ ਰਿਪੋਰਟਾਂ ਇਹ ਦੱਸਦੀਆਂ ਕਿ ਜਿਹੜਾ ਵਿਜੇ ਸੀਗਾ ਉਹ ਡਬਲ ਗੇਮ ਕਿਤੇ ਖੇਡਦਾ ਪਿਆ ਸੀ। ਹੁਣ ਇਹ ਨਹੀਂ ਪਤਾ ਨਹੀਂ ਕਿ ਨਰੇਸ਼ ਯਾਦਵ ਦੀ ਇਸ ਮਾਮਲੇ 'ਚ ਸ਼ਮੂਲੀਅਤ ਹੈ ਜਾਂ ਨਹੀਂ, ਉਹ ਜਾਂਚ ਦਾ ਵਿਸ਼ਾ ਹੈ। ਪਰ ਇੱਕ ਚੀਜ਼ ਹੋਰ ਸਾਹਮਣੇ ਆ ਰਹੀ ਹੈ, ਉਹ ਦਿਲਚਸਪ ਆ ਕਿ ਵਿਜੇ ਪੰਜਾਬ ਦੇ ਵਿੱਚੋਂ ਟਿਕਟਾਂ ਦੀ ਵੀ ਸੈਟਿੰਗ ਕਰਵਾ ਰਿਹਾ ਸੀਗਾ ਨਰੇਸ਼। ਹੁਣ ਇਹ ਵੀ ਇੱਕ ਨਵਾਂ ਜਿਹੜਾ ਇਹਨਾਂ ਦੇ ਬਖੇੜਾ ਸਾਬਤ ਹੋ ਰਿਹਾ ਕਿ ਇਹ ਕਿਉਂਕਿ ਇਹਨਾਂ ਨੇ ਮੋਗੇ ਦੀ ਟਿਕਟ ਦਾ ਕੀਤਾ ਹੋਇਆ ਸੀ ਪ੍ਰਬੰਧ ਕਿ ਫਲਾਣੇ ਬੰਦੇ ਨੂੰ ਦੇਣੀ ਹੈ, ਇੰਨੇ 'ਚ ਦੇਣੀ ਹੈ। ਸੋ ਖਰੀਦੋ ਫਰੋਖਤ ਵਾਲਾ ਵੀ ਜਿਹੜਾ ਟਿਕਟਾਂ ਦਾ, ਉਹ ਵੀ ਇੱਕ ਮਸਲਾ ਉਭਰ ਆਇਆ। ਸੋ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਇਕੱਠੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਲਈ, ਏਦਾਂ ਕਹਿ ਲਈਏ ਜਿਵੇਂ ਸੋਹਣ ਪਿੰਡਾ ਹੋਵੇ ਤੇ ਅਨੇਕਾਂ ਹੀ ਜੋਕਾਂ ਜਿਵੇਂ ਆ ਚੰਬੜੀਆਂ ਹੋਣ, ਉਹੋ ਜਿਹਾ ਮਾਹੌਲ ਬਣਦਾ ਪਿਆ।
ਅੱਜ ਵੈਸੇ ਅਰਵਿੰਦ ਕੇਜਰੀਵਾਲ ਆਏ ਆ ਮਲੇਰਕੋਟਲੇ, ਉੱਥੇ ਵੀ ਆਉਣ ਤੋਂ ਪਹਿਲਾਂ ਦਵਾ ਦਵਾ ਜਿਹੜੀ 44 ਲਾ ਦਿੱਤੀ ਗਈ, ਉਹਦੇ ਬਾਰੇ ਤੇ 44 ਲਾ ਦਿੱਤੀ ਗਈ, ਤੇ ਦੂਜੇ ਪਾਸੋਂ ਆਖ ਦਿੱਤਾ ਕਿ ਜਿਹੜੇ ਉਹਦਾ ਵਿਰੋਧ ਕਰਨਾ ਚਾਹੁਣ ਉਹ ਪ੍ਰਦਰਸ਼ਨ ਕਰ ਸਕਦੇ। ਹਾਲਾਂਕਿ ਬਾਅਦ ਚ ਅਰਵਿੰਦ ਕੇਜਰੀਵਾਲ ਪਹੁੰਚਿਆ। ਅੱਜ ਕੁੱਲ ਮਿਲਾ ਕੇ ਵੇਖੀਏ ਹੁਣ ਕਿ ਇੱਕ ਪਾਸੇ ਜ਼ੋਰ ਲੱਗਾ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਦੂਰ ਰੱਖਿਆ ਜਾਵੇ, ਖਾਸ ਤੌਰ ਤੇ ਪੰਜਾਬ ਦੇ ਵਿੱਚ, ਕਿਉਂਕਿ ਜੇ ਪੰਜਾਬ ਦੇ ਵਿੱਚ ਸਫਲਤਾ ਦੁਹਰਾ ਦਿੰਦੇ ਤੇ ਬੜਾ ਮੁਸ਼ਕਲ ਹੋ ਜਾਏਗਾ ਭਾਜਪਾ ਲਈ ਵੀ ਤੇ ਅਕਾਲੀ ਦਲ ਲਈ ਵੀ। ਸੋ ਕੰਡੇ ਤੇ ਵਿਛਾਏ ਜਾ ਰਹੇ ਆ, ਪਰ ਹੁਣ ਇਹ ਕੰਡੇ ਜਿਹੜੇ ਉਹ ਕਿੰਨੇ ਕੁ ਵੱਜਦੇ ਆ ਇਹਨਾਂ ਨੂੰ, ਔਰ ਕਿੰਨੇ ਕੁ ਜਿਹੜੇ ਦੋਸ਼ ਆ ਉਹ ਸੱਚੇ ਸਾਬਤ ਹੁੰਦੇ ਤੇ ਸਮਾਂ ਦੱਸੇਗਾ। ਪਰ ਖਾਸ ਗੱਲ ਹੈ ਕਿ ਭਾਜਪਾ ਜਿਹਨੂੰ ਨਮੋਸ਼ੀ ਦੇ ਵਿੱਚ ਉੱਠਣਾ ਨਹੀਂ ਸੀ ਚਾਹੀਦਾ, 4 ਦਿਨ ਰਜਾਈ ਲੈ ਕੇ ਪੈਣਾ ਚਾਹੀਦਾ ਸੀ, ਭਾਜਪਾ ਵੀ ਇਸ ਮਾਮਲੇ 'ਚ ਆਪਦੇ ਆਲੂ ਗੰਢੇ ਪੂਰੇ ਗੋੜ ਰਹੀ ਹੈ। ਉਹਨਾਂ ਦੇ ਜਦੋਂ ਤਰਜਮਾਨ ਬੋਲਦੇ ਆ ਨਾ ਜੀ, ਮਲੇਰਕੋਟਲੇ ਦੇ ਬੇਅਦਬੀ ਜੋ ਹੋਈ ਹੈ ਉਹ ਇਹਨਾਂ ਨੇ ਕਰਵਾਈ ਹੈ, ਦੰਗੇ ਕਰਵਾਤੇ, ਫਸਾਦ ਕਰਵਾਤੇ, ਇਹ ਹੈ ਉਹ ਹੈ ਜੋ ਹੈ, ਕਿ ਉਦੋਂ ਇਹ ਲੱਗਦਾ ਜਿਵੇਂ ਕੋਈ ਗੋਹੇ ਨਾਲ ਫੋਸ ਨਾਲ ਲਿਬੜੀ ਮੱਝ ਗਾਂ ਨੂੰ ਆਖ ਰਹੀ ਹੋਵੇ, ਨਹੀਂ ਭੈਣੇ ਸਫਾਈ ਦੇ ਕੀ ਕਹਿਣੇ, ਉਹ ਵੀ ਬੋਲੀ ਜਾ ਰਹੀ ਹੈ। ਜੀ ਜੀ ਬਿਲਕੁਲ। ਅਤੇ ਅੱਗੇ ਵਧਦੇ ਹਾਂ, ਮੋਦੀ ਦੀ ਮਿਹਰਬਾਨੀ, ਅਡਾਨੀ ਦਾ 200 ਕਰੋੜ ਦਾ ਜੁਰਮਾਨਾ ਮਾਫ। ਇਹਨਾਂ ਦੀ ਮਿੱਤਰਤਾ ਬੜੀ ਪੁਰਾਣੀ ਹੈ, ਔਰ ਮਿੱਤਰਤਾ ਨਿੱਜੀ ਵੀ ਬੜੀ ਜਿਹੜੀ ਹੈ ਕਹਿ ਲਈਏ ਕਿ ਆਲਾ ਦਰਜੇ ਦੀ ਹੈ। ਅਡਾਨੀ, ਗੌਤਮ ਅਡਾਨੀ ਉਸ ਸਮੇਂ ਮੋਦੀ ਦਾ ਸਾਥ ਦੇ ਗਿਆ ਸੀ ਜਦੋਂ ਗੁਜਰਾਤ ਕਤਲੇਆਮ ਤੋਂ ਬਾਅਦ ਇਹਦੇ ਸਾਰਾ ਹੀ ਕਾਰੋਬਾਰੀ ਸਾਥ ਛੱਡ ਗਏ ਸਨ। ਤੇ ਇੱਥੋਂ ਤੱਕ ਕਿ ਇੱਕ ਮੀਟਿੰਗ ਦੇ ਵਿੱਚ ਕਿਸੇ ਵੀ ਕਾਰੋਬਾਰੀ ਨੇ, ਵੱਡੇ ਕਾਰਪੋਰੇਟ ਘਰਾਣਿਆਂ ਨੇ, ਗੁਜਰਾਤ ਦੇ ਨੇ, ਉੱਥੋਂ ਨੇ ਮੋਦੀ ਦੇ ਪੱਖ 'ਚ ਨਹੀਂ ਖੜਿਆ ਸੀ। ਉਹਨਾਂ ਨੇ ਉਲਟਾ ਇਹਨੂੰ ਤਾੜਿਆ ਸੀ ਕਿ ਤੂੰ ਸਾਡਾ ਜਿਹੜਾ ਧੰਦਾ ਚੌਂਕ ਤੇ ਕਰਾਏਗਾ। ਤੇ ਉਸ ਸਮੇਂ ਜਿਹੜਾ ਅਡਾਨੀ ਸੀਗਾ ਉਹ ਅੜ ਗਿਆ ਮੋਦੀ ਦੇ ਹੱਕ 'ਚ ਜੀ। ਤੇ ਉਦੋਂ ਮਹਿਜ਼ ਉਹਦੀ ਜਿਹੜੀ ਪੂੰਜੀ ਸੀ, ਕੁੱਲ ਪੂੰਜੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਛਲੀ ਪੂਣੀ ਜਿਹੜੀ ਸੀਗੀ ਉਹ 90 ਕਰੋੜ ਦੀ ਸੀ। ਤੇ ਅੱਜ ਵੇਖ ਲਓ ਅਡਾਨੀ ਦੀ ਪ੍ਰਾਪਰਟੀ ਹੈ ਜਿਹੜੀ ਉਹ ਚੋਟੀ ਦੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਹੈ। ਸਿਰਫ ਤੇ ਸਿਰਫ ਕੀਤਾ ਕਿ ਮੋਦੀ ਸਾਹਿਬ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜ ਗਿਆ, ਔਰ ਐਸਾ ਖੜਿਆ ਕਿ ਜੀਵਨ ਭਰ ਲਈ ਸਟੈਂਡ ਹੋ ਗਿਆ। ਹੁਣ ਇੰਨੇ ਔਖੇ ਵੇਲੇ 'ਚ ਅਡਾਨੀ ਕੰਮ ਆਇਆ ਤੇ ਉਹ ਮੋਦੀ ਸਾਹਿਬ ਜਿਹੜੇ ਆ ਉਹ ਸੱਤੇ ਘਿਓ 'ਚ ਰੱਖਦੇ, 10 ਘਿਓ 'ਚ 20 ਘਿਓ 'ਚ ਸਿਰ ਕੜਾਹ 'ਚ। ਉਹਨਾਂ ਨੇ ਹੋਰ ਵੀ ਗੱਪਾ ਦਿੱਤਾ। ਅਡਾਨੀ ਦਾ 200 ਕਰੋੜ ਰੁਪਈਆ ਜੁਰਮਾਨਾ ਜਿਹੜਾ ਸੁਪਰੀਮ ਕੋਰਟ ਦੀ ਇੱਕ ਕਮੇਟੀ ਨੇ ਇਹਦੀ ਕੰਪਨੀ ਨੂੰ ਪਾਇਆ ਸੀਗਾ, ਜੋ ਇਹਨਾਂ ਨੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਗੁਜਰਾਤ ਦੇ ਵਿੱਚ 2015 ਦੇ ਅੰਦਰ, ਉਹ 200 ਕਰੋੜ ਰੁਪਈਆ ਜੁਰਮਾਨਾ ਜਿਹੜਾ ਕੇਂਦਰ ਨੇ ਮਾਫ ਕਰ ਦਿੱਤਾ ਹੈ। ਕਮਾਲ ਦੀ ਗੱਲ ਹੈ ਕਿ 200 ਕਰੋੜ ਰੁਪਈਆ ਜਿਹੜਾ ਮਾਲੀਆ ਸੀਗਾ ਪੂਰੇ ਭਾਰਤ ਦਾ, ਪੂਰੇ ਮੁਲਕ ਦੇ ਖਜ਼ਾਨੇ ਦਾ, ਉਹ ਅਡਾਨੀ ਨੂੰ ਮਾਫ ਕਰ ਦਿੱਤਾ। ਸੋ ਮੇਰੇ ਖਿਆਲ ਦੇ ਨਾਲ ਮੋਦੀ ਸਾਹਿਬ ਇਸ ਮੁਲਕ ਨੂੰ ਇਹੀ ਕਹਿ ਰਿਹਾ ਕਿ ਇਹ ਦੋਸਤੀ ਹਮ ਨਾ ਤੋੜेंगे ਜੀ, ਮਗਰ ਸਾਥ ਨਾ ਛੋੜेंगे ਜੀ। ਬਿਲਕੁਲ ਜੀ, ਬਿਲਕੁਲ ਨਜ਼ਾਰੇ ਲੁੱਟ ਰਹੇ ਨੇ ਅਡਾਨੀ ਸਾਹਿਬ ਇਸੇ ਚੀਜ਼ ਦੇ। ਤੇ ਅੱਗੇ ਆਪਾਂ ਵੱਧਦੇ ਹਾਂ, ਸਰਪੰਚ ਨੇ ਵਿਆਹ ਪਾਰਟੀ 'ਚ ਕਤਲ ਕੀਤਾ। ਇਹ ਮੋਗਾ ਦੇ ਪਿੰਡ ਬੁੱਟਰ ਕਲਾਂ ਦੀ ਘਟਨਾ ਹੈ ਜੀ, ਜਿੱਥੇ ਇੱਕ ਸਰਪੰਚ ਜਿਹਦਾ ਨਾਮ ਜਸਵਿੰਦਰ ਸਿੰਘ ਸੀ, ਉਹਨੇ ਅਮਰਿੰਦਰ ਸਿੰਘ ਨਾਂ ਦੇ ਨੌਜਵਾਨ ਨੂੰ ਜਿਹੜੀਆਂ ਉਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਔਰ ਇਹ ਘਟਨਾ ਜਿਹੜੀ ਦੱਸਦੀ ਹੈ ਕਿ ਉਸ ਸਮੇਂ ਵਾਪਰੀ ਜਦੋਂ ਪਾਰਟੀ ਚੱਲਦੀ ਪਈ ਸੀਗੀ। ਉਮਰ ਜਿਹੜੀ ਮਰਨ ਵਾਲੀ ਦੀ 26-27 ਸਾਲ ਹੈ। ਤੇ ਔਰ ਦੱਸਦੇ ਆ ਕਿ ਸਰਪੰਚ ਤੇ ਉਹਦੇ ਸਾਥੀਆਂ ਨੇ ਹਵਾਈ ਫਾਇਰਿੰਗ ਕਰਨ ਤੋਂ ਰੋਕਿਆ ਸੀਗਾ। ਸਰਪੰਚ ਸ਼ਿੰਦਰ ਸਿੰਘ ਤੇ ਉਹਦੇ ਸਾਥੀਆਂ ਨੇ ਉੱਥੇ ਗੋਲੀ ਚਲਾ ਦਿੱਤੀ ਤੇ ਅਮਰਿੰਦਰ ਸਿੰਘ ਦੀ ਜਿਹੜੀ ਹੈ ਉਹ ਮੌਤ ਹੋ ਗਈ। ਇਸ ਘਟਨਾ ਦੇ ਵਿੱਚ ਹਾਲੇ ਕੋਈ ਬਹੁਤਾ ਜਿਹੜਾ ਇਸ ਘਟਨਾ ਦੇ ਵਿੱਚ ਜੁੜਿਆ ਕੋਈ ਬਹੁਤਾ ਹਾਲੇ ਵੱਡਾ ਪਹਿਲੂ ਤੇ ਸਾਹਮਣੇ ਨਹੀਂ ਆਇਆ, ਪਰ ਦੱਸਦੇ ਆ ਕਿ ਇਹ ਜਿਹੜਾ ਅਮਰਿੰਦਰ ਸਿੰਘ ਸੀਗਾ, ਇਹ ਇਹਦਾ ਵਿਰੋਧੀ ਵੀ ਸੀਗਾ, ਜਾਨੀ ਆਉਣ ਵਾਲੇ ਦਿਨਾਂ 'ਚ ਇਹਦਾ ਜਿਹੜਾ ਰਾਹ ਰੋਕ ਸਕਦਾ ਸੀਗਾ ਸਰਪੰਚ, ਉਹ ਵੀ ਖੜ ਸਕਦਾ ਸੀ, ਚਾਹਵਾਨ ਸੀਗਾ। ਸੋ ਇਸ ਕਰਕੇ ਵੀ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਆਪਸ ਦੇ ਵਿੱਚ ਪਹਿਲਾਂ ਹੀ ਅੜਫ ਸੀਗੀ। ਸਰਪੰਚ ਹੈ ਜਿਹੜਾ, ਹਾਲਾਂਕਿ ਹਾਲੇ ਪੁਸ਼ਟੀ ਨਹੀਂ ਹੋਈ, ਹੁਣੇ ਦੀ ਗੱਲ ਹੈ, ਪੁਸ਼ਟੀ ਨਹੀਂ ਹੋਈ, ਪਰ ਦੱਸਦੇ ਕਿ ਇਹਦਾ ਸੰਬੰਧ ਹੈ ਜਿਹੜਾ
ਕਤਲ ਕਰਨ ਵਾਲੇ ਸਰਪੰਚ ਦਾ ਉਹ ਹੁਕਮਰਾਨ ਧਿਰ ਦੇ ਨਾਲ ਆ। ਮਾਮਲਾ ਜਿਹੜਾ ਪੁਲਿਸ ਨੇ ਦਰਜ ਕਰ ਲਿਆ, ਹੁਣ ਅੱਗੇ ਦੱਸਣਗੇ। ਪਰ ਗੱਲ ਇਹ ਨਹੀਂ ਹੈ ਕਿ ਕਤਲ ਕਿਉਂ ਹੋ ਗਿਆ, ਕਿਹਨੇ ਕੀਤਾ, ਕਾਹਤੋਂ ਕੀਤਾ, ਉਹ ਗੱਲਾਂ ਬਾਅਦ ਦੀਆਂ। ਪਰ ਜੇ ਆਪਾਂ ਇਹ ਖਬਰਾਂ ਦੀ ਲੜੀ ਜਿਹੜੀ ਵਿਆਹਾਂ ਦੇ ਵਿੱਚ ਕਤਲ, ਗੋਲੀ ਨਾਲ ਜ਼ਖਮੀ, ਇਹ ਸਭ ਕੁਛ ਬਹੁਤ ਲੰਮੀ ਲਿਸਟ ਆ। ਸਾਡੇ ਇੱਥੇ ਮਿੱਤਰ ਸਵਾਰ ਸਿੰਘ ਕਹਿਣਾ ਉਹ ਦੱਸਦੇ ਸੀਗੇ ਕਿ ਜਿਹੜੇ 8-10 ਸਾਲ ਵਿੱਚੋਂ ਜਿਹੜੇ ਇਸ ਦਹਾਕੇ ਦਾ ਜਿਹੜਾ ਪੰਦਰਵਾੜਾ ਇਹਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਨੇ। 70-80 ਥਾਂ ਤੇ ਗੋਲੀ ਚੱਲੀ, 100 ਦੇ ਕਰੀਬ ਗੋਲੀ, ਜਿਹਦੇ ਚੋਂ 60-70 ਹੈ ਜਿਹੜੇ ਉਹ ਤੇ ਜ਼ਖਮੀ ਹੋਏ ਆ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਲੱਤ ਵੀ ਵੱਢਣੀ ਪਈ ਤੇ ਇਹ ਜਿਹੜੇ ਦਰਜਨ ਤੋਂ ਉੱਤੇ ਜ਼ਿਆਦਾ ਇਹਨਾਂ ਮੌਤਾਂ ਵੀ ਹੋਈਆਂ ਨੇ ਵਿਆਹਾਂ ਦੇ ਅੰਦਰ। ਸੋ ਇਹ ਚੀਜ਼ ਜਿਹੜੀ ਹੈ ਖਤਰਨਾਕ ਆ। ਇਹ ਚੀਜ਼ ਜਿਹੜੀ ਹੈ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਇਹਨਾਂ ਨੂੰ ਰੋਕਿਆ ਕਿਵੇਂ ਜਾਵੇ, ਰੋਕਿਆ ਕਿਉਂ ਨਹੀਂ ਜਾ ਰਿਹਾ, ਕਿਉਂ ਆਮ ਅਸਲਾ ਜਿਹੜਾ ਉਹ ਇਹੋ ਜਿਹੇ ਸਮਾਗਮਾਂ 'ਚ ਲਿਜਾਇਆ ਜਾਂਦਾ। ਔਰ ਫਿਰ ਉੱਥੇ ਤੁਹਾਨੂੰ ਪਤਾ ਹੀ ਹੈ ਕਿਉਂਕਿ ਉੱਥੇ ਜਦੋਂ ਮਹਿਫਲ ਦੇ ਵਿੱਚ ਗੋਲ ਮੇਜ਼ ਜਦੋਂ ਵਾਰਤਾ ਚੱਲਦੀ ਹੈ ਨਾ, ਗੋਲ ਮੇਜ਼, ਵੈਸੇ ਗੋਲ ਮੇਜ਼ ਸ਼ਾਂਤੀ ਦੀ ਲਈ ਵਾਰਤਾ ਹੁੰਦੀ ਜਿਹੜੀ ਇਹਨੂੰ ਕਹਿੰਦੇ ਆ ਗੋਲ ਮੇਜ਼ ਵਾਰਤਾ। ਜਿਹੜੀ ਗੋਲ ਮੇਜ਼ ਵਾਰਤਾ ਹੁੰਦੀ ਉਹ ਸ਼ਾਂਤੀ ਆ ਜਾਂਦੀ ਹੈ ਤੇ ਦੂਜਾ ਤਿਆਰ ਬਰ ਤਿਆਰ। ਉਹ ਫਿਰ ਇਹ ਘਟਨਾਵਾਂ ਵਾਪਰਦੀਆਂ। ਜ਼ਰੂਰਤ ਹੈ ਕਿ ਇਹਨਾਂ ਚੀਜ਼ਾਂ ਨੂੰ ਥੋੜ੍ਹੀ ਜਿਹੀ ਕਸ ਦੇ ਨਾਲ ਰੋਕਿਆ ਜਾਵੇ। ਪਰ ਅਫਸੋਸ ਹੈ ਕਿ ਹੋਟਲਾਂ ਵਾਲੇ, ਪੈਲਸਾਂ ਵਾਲੇ, ਪੁਲਿਸ ਵਾਲੇ ਕੋਈ ਵੀ ਇਹਨਾਂ ਘਟਨਾਵਾਂ ਪ੍ਰਤੀ ਸੰਜੀਦਾ ਨਹੀਂ, ਕੋਈ ਵੀ ਸੁਹਿਰਦਤਾ ਦੇ ਨਾਲ ਕੋਸ਼ਿਸ਼ ਨਹੀਂ ਕਰਦਾ। ਜੀ ਜੀ, ਅੱਗੇ ਵਧਦੇ ਹਾਂ। ਵਿਦੇਸ਼ ਜਾਣ ਵਾਲੇ ਰਾਗੀ ਤੋਂ ਕਮੇਟੀ ਲੈਂਦੀ ਹੈ 15,000, ਸ਼੍ਰੋਮਣੀ ਕਮੇਟੀ ਦੇ ਉੱਤੇ ਨਵੇਂ ਦੋਸ਼। ਦੋਸ਼ ਹੁਣ ਜਿਹੜੀ ਇਹ ਨਵੀਂ ਗੱਲ ਨਹੀਂ ਬਣ ਗਈ, ਇਹ ਖਬਰ ਤੇ ਉਦਣ ਬਣਦੀ ਹੈ ਜਿੱਦਣ ਇਹਦੇ ਤੇ ਦੋਸ਼ ਨਹੀਂ ਲਾਏ ਜੀ। ਸ਼੍ਰੋਮਣੀ ਕਮੇਟੀ ਤੇ ਜਿਹੜੇ ਦੋਸ਼ ਲਾਏ ਆ ਉਹ ਲਾਏ ਆ ਭਾਈ ਬਲਦੇਵ ਸਿੰਘ ਵਡਾਲਾ ਨੇ, ਜਿਹਨੇ ਲੰਮਾ ਸਮਾਂ ਇੱਥੇ ਸੇਵਾ ਨਿਭਾਈ ਹੈ ਹਜ਼ੂਰੀ ਰਾਗੀ ਵਜੋਂ। ਉਹਦਾ ਦੋਸ਼ ਆ ਕਿ ਜਦੋਂ ਵੀ ਕੋਈ ਹਜ਼ੂਰੀ ਜਥਾ ਹੈ ਜਿਹੜਾ ਉਹ ਵਿਦੇਸ਼ ਦੇ ਵਿੱਚ ਜਾਂਦਾ, ਅਮਰੀਕਾ, ਕੈਨੇਡਾ, ਇੰਗਲੈਂਡ, ਫਰਾਂਸ, ਅਮਰੀਕਾ, ਜਦੋਂ ਵੀ ਜਾਂਦਾ, ਜਿੱਥੇ ਵੀ ਜਾਂਦਾ, ਤਾਂ ਉਹਨੂੰ 15,000 ਰੁਪਇਆ ਜਿਹੜਾ ਉਹ 1 ਮਹੀਨੇ ਦਾ ਕਮੇਟੀ ਨੂੰ ਜਮ੍ਹਾਂ ਕਰਵਾਉਣਾ ਪੈਂਦਾ ਹੈ। ਔਰ ਦੱਸਦੇ ਇਹ ਹੈ ਕਿ 51 ਕਿਉਂਕਿ ਹਜ਼ੂਰੀ ਜਥੇ ਦੇ ਵਿੱਚ ਘੱਟੋ ਘੱਟ 3 ਜਣੇ ਤਾਂ ਹੁੰਦੀ ਹੈ। 15,000 ਰੁਪਇਆ ਮਹੀਨੇ ਦਾ, ਜਿੰਨੇ ਮਹੀਨੇ ਬਾਹਰ ਲਾਉਣਗੇ ਉਹਨੇ 15,000 ਜਿਹੜੇ ਆ ਉਹਨਾਂ ਨੂੰ ਕਮੇਟੀ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਣਾ ਪੈਣਗੇ। ਇਸ ਤੋਂ ਇਲਾਵਾ ਜੇ ਕੋਈ ਸ਼ਹਿਰ ਦੇ ਵਿੱਚ ਯਾਨੀ ਕਿਸੇ ਸੇਵਾ ਨਿਭਾਉਂਦਾ ਕੀਰਤਨ ਦੀ, ਉਹਦੇ ਲਈ ਉਹਨੂੰ 1,100 ਰੁਪਇਆ ਜਮ੍ਹਾਂ ਕਰਵਾਉਣਾ ਹੀ ਪਵੇਗਾ। ਉੱਥੋਂ ਭਾਵੇਂ ਕੁਛ ਵੀ ਨਾ ਹੋਵੇ ਅੱਗੋਂ ਸਮਾਗਮ 'ਚ, ਪਰ ਉਹਨੂੰ 1,100 ਰੁਪਏ ਕਮੇਟੀ ਨੂੰ ਦੇਣੇ ਹੀ ਪੈਣਗੇ। ਜਿਹੜਾ ਸ਼ਹਿਰ 'ਚੋਂ ਬਾਹਰ ਜਾ ਕੇ, ਮੰਨ ਲਓ ਅੰਮ੍ਰਿਤਸਰੋਂ ਜਾ ਕੇ ਕਿਸੇ ਸਮਾਗਮ 'ਚ ਸੇਵਾ, ਤੇ ਉਹਨੂੰ 2,100 ਰੁਪਇਆ ਜਿਹੜਾ ਉਹ ਕਮੇਟੀ ਦੇ ਖਜ਼ਾਨੇ ਪਾਉਣਾ ਪਵੇਗਾ। ਇਹ ਵਡਾਲਾ ਸਾਹਿਬ ਦੇ ਦੋਸ਼ ਨੇ। ਹੁਣ ਦੇਖੀਏ ਤੇ ਦੂਜੇ ਪਾਸੇ ਜਿਹੜੇ ਦਲਜੀਤ ਸਿੰਘ ਬੇਦੀ ਹੈ ਤਰਜਮਾਨ ਕਮੇਟੀ ਦੇ, ਉਹ ਇਸ ਚੀਜ਼ ਨੂੰ ਸਵੀਕਾਰ ਕਰਦੇ ਪਏ। ਉਹ ਕਹਿੰਦੇ ਜੀ ਹਾਂ ਇਹ ਜਿਹੜੀ ਹੈ ਗੱਲ ਹੈ। ਪਰ ਦੂਜੇ ਪਾਸੇ ਨਾਲ ਉਹ ਕਹਿੰਦੇ ਆ ਕਿ ਜਿਹੜੇ ਦਾਗੀ, ਕਿਉਂਕਿ ਇਹਨਾਂ ਨੇ ਕਿਹਾ ਭਾਈ ਵਡਾਲਾ ਹੋਰਾਂ ਨੇ ਕਿ ਜਿਹੜੇ ਤਾਂ ਇਸ ਤਰ੍ਹਾਂ ਦੇ ਹਜ਼ੂਰੀ ਜਥੇ ਆ ਉਹਨਾਂ ਦੀ ਤਾਂ ਕਿਰਤ ਨੂੰ ਲੁੱਟਿਆ ਜਾ ਰਿਹਾ, ਕਿ ਦਿੱਤਾ ਉਹਨਾਂ ਨੂੰ ਦਿਹਾੜੀ ਦਾ 100-100, 200 ਰੁਪਇਆ ਜਾ ਰਿਹਾ, ਤੇ ਜਦੋਂ ਉਹ ਸਮਾਗਮਾਂ ਚੋਂ ਕੋਈ ਮਾੜਾ ਆਪਣੇ ਗੁਜ਼ਰ ਬਸਰ ਲਈ ਕੁਛ ਲੈਂਦੇ ਆ ਪੇਟਾ, ਤੇ ਉਹਦਾ ਇੱਕ ਵੱਡਾ ਹਿੱਸਾ ਕਮੇਟੀ ਹੈ ਜਿਹੜੀ ਧੱਕੇ ਨਾਲ ਲੈ ਜਾਂਦੀ ਹੈ। ਹੁਣ ਉਹਨਾਂ ਨੇ ਨਾਲ ਇਹ ਵੀ ਦੱਸਿਆ ਕਿ ਇੱਕ ਜਿਹੜਾ ਸਕੱਤਰ ਹੈ ਤੇ ਉਹਦੇ ਵਿੱਚ ਵੀ ਉਹ ਲੋਕ ਨੇ ਜਿਹੜੇ ਕਈ ਪੱਖਾਂ ਤੋਂ ਊਣੇ ਆ, ਜਿਹੜੇ ਖਰੇ ਨਹੀਂ ਉਤਰਦੇ ਮਰਿਆਦਾ ਤੇ, ਖਰੇ ਨਹੀਂ ਉਤਰਦੇ ਸਿਧਾਂਤਾਂ ਤੇ, ਉਹ ਲੋਕ ਵੀ ਉੱਚ ਅਹੁਦਿਆਂ ਤੇ ਪਹੁੰਚਦੇ ਆ। ਹਾਂ ਭੇਟਾ ਦਾ ਜਿਹੜਾ ਮਸਲਾ ਹੈ ਕਿ ਅਸੀਂ ਇੰਨੀ ਰਖਾਉਂਦੇ ਹਾਂ ਚਾਹੇ ਅਗਲਾ ਕੋਈ ਕਰੇ ਜਾਂ ਨਾ ਕਰੇ, ਪਰ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਵਾਲੀ ਜਿਹੜੀ ਗੱਲ ਆ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਰਾਂਗੇ। ਪਰ ਜੇ ਆਪਾਂ ਇਸ ਕਮੇਟੀ ਦਾ ਇਤਿਹਾਸ ਦੇਖੀਏ
1979 ਦੇ ਵਿੱਚ ਇਸੇ ਕਮੇਟੀ ਨੇ ਇੱਕ ਮਤਾ ਉਗਾਇਆ ਸੀ। ਉਹਦੇ ਵਿੱਚ ਇਹ ਮੱਦ ਰੱਖੀ ਗਈ ਸੀ ਕਿ ਜਿਹੜੇ ਰਾਗੀ ਸਿੰਘ ਆ ਉਹਨਾਂ ਨੂੰ ਸਿੱਧਾ ਗ੍ਰੇਡ ਦੇ ਵਿੱਚ ਭਰਤੀ ਕੀਤਾ ਜਾਏਗਾ, ਔਰ ਗ੍ਰੇਡ ਹੋਏਗਾ ਉਹ ਡਾਕਟਰ ਦੇ ਬਰਾਬਰ, MBBS ਦੇ ਬਰਾਬਰ, ਮੈਨੇਜਰ ਦੇ ਬਰਾਬਰ, ਹੈਡ ਗ੍ਰੰਥੀ ਦੇ ਬਰਾਬਰ। ਹੁਣ ਆਪ ਹੀ ਇਹ ਸੋਧ ਕਰਦੇ ਆ, ਆਪ ਹੀ ਮਤਾ ਪਗਾਉਂਦੇ ਆ, ਆਪ ਹੀ ਮੱਦ ਰੱਖਦੇ ਆ ਤੇ ਆਪ ਹੀ ਉਹਨਾਂ ਗ੍ਰੰਥੀਆਂ ਉਹਨਾਂ ਹਜ਼ੂਰੀ ਰਾਗੀਆਂ ਦੀ ਕਿਰਤ ਲੁੱਟਦੇ ਆ। ਸੋ ਪਹਿਲਾਂ ਤੇ ਕਮੇਟੀ ਨੂੰ ਆਪਣਾ ਧਰਮ ਨਿਭਾਉਣਾ ਚਾਹੀਦਾ, ਕਿਉਂਕਿ ਧਰਮ ਨੂੰ ਸੰਚਾਲਿਤ ਕਰਦੀ ਹੈ ਤਾਂ ਪਹਿਲਾਂ ਇਹ ਧਰਮ ਨਿਭਾਉਣਾ ਚਾਹੀਦਾ, ਕਿਉਂਕਿ ਧਰਮ ਇਹ ਕਹਿੰਦਾ ਹੈ ਕਿ ਕਿਸੇ ਦਾ ਹੱਕ ਜਿਹੜਾ ਖਾਣਾ ਆ, ਗੁਰੂ ਨਾਨਕ ਜੀ ਕਹਿੰਦੇ ਕਿ ਉਹ ਕਿਸੇ ਲਈ ਗਾਂ, ਕਿਸੇ ਲਈ ਸੂਰ ਆ। ਸੋ ਘੱਟੋ ਘੱਟ ਇਹਨਾਂ ਨੂੰ ਪਹਿਲਾਂ ਜਿਹੜਾ ਹੈ ਇਹ ਛੱਡ ਕੇ ਇਹ ਧਰਮ ਨਿਭਾਉਣਾ ਚਾਹੀਦਾ ਕਿ ਕਿਸੇ ਦੀ ਕਿਰਤ ਨਾ ਲੁੱਟੀ ਜਾਵੇ। ਜੀ ਜੀ ਅਤੇ ਅੱਗੇ ਵਧਦੇ ਹਾਂ। ਇੱਕ ਹੋਰ ਵਿਧਾਇਕ ਦੇ ਸ਼ਰਾਬੀ ਪੁੱਤਰ ਨੇ 3 ਦਰੜ ਕੇ ਮਾਰੇ, 4 ਜ਼ਖਮੀ। ਇਹ ਘਟਨਾ ਹੈ ਜੀ ਰਾਜਸਥਾਨ ਦੀ, ਜਿੱਥੇ ਜੈਪੁਰ ਦੇ ਇੱਕ ਵਿਧਾਇਕ ਨੇ ਨੰਦ ਕਿਸ਼ੋਰ ਮਹਿਰੀਆ, ਉਹਦਾ ਫਰਜ਼ੰਦ ਹੈ ਅੱਗੋਂ ਸਿਧਾਰਥ ਮਹਿਰੀਆ, ਜਿਹਨੇ ਸ਼ਰਾਬ ਦਾ ਪੂਰਾ ਖੁੱਲਾ ਡੁੱਲਾ ਸੇਵਨ ਕਰਕੇ ਆਪਣੀ ਕਾਰ ਨੂੰ ਬੰਬੂਗੜ ਬਣਾ ਦਿੱਤਾ। 100-125 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਉਹਨੇ ਪਹਿਲਾਂ ਤੇ ਇੱਕ ਆਟੋ ਨੂੰ ਹਿੱਟ ਕੀਤਾ, ਫਿਰ ਉਹਦੇ ਤੋਂ ਬਾਅਦ PCR ਪੁਲਿਸ ਵਾਲਿਆਂ ਦੀ ਇੱਕ ਵੈਨ ਖੜੀ ਸੀ ਉਹਨੂੰ ਵੀ ਟੱਕਰ ਮਾਰ ਦਿੱਤੀ। ਇਹਨਾਂ 2 ਟੱਕਰ ਦੇ ਵਿੱਚ 3 ਜਣੇ ਤੇ ਮਰੇ, 4 ਹਾਲੇ ਮਰਨਾਊ ਪਿਆ। ਇਹਨੂੰ ਫੜ ਲਿਆ ਔਰ ਫੜ ਕੇ ਜਦੋਂ ਇਹ ਚੈੱਕ ਕੀਤਾ ਗਿਆ ਕਿ ਇਸ ਸਾਹਿਬ ਨੇ, ਲਾਟ ਸਾਹਿਬ ਨੇ ਕਿੰਨੀ ਕੁ ਡੱਫੀ ਹੋਈ ਸੀ, ਤਾਂ ਜੋ ਮਾਨਕ ਤੈਅ ਹੁੰਦਾ ਆ ਕਿ ਕਿੰਨੀ ਕੁ ਬੰਦਾ ਡਰਾਈਵਿੰਗ ਵੇਲੇ ਅਲਕੋਹਲ ਲੈ ਸਕਦਾ, ਉਹਦੇ 5 ਗੁਣਾ ਫੜੇ ਜਾਣ ਵੇਲੇ ਵੀ ਇਹਦੀ ਉਹ ਜਿਹੜੀ ਅਲਕੋਹਲ ਦੀ ਮਾਤਰਾ ਨਿਕਲੀ ਹੈ। ਹੁਣ ਤੁਸੀਂ ਦੇਖੋ ਕਿ ਕੰਮ ਕਿਸ ਤਰੀਕੇ ਦੇ ਨਾਲ ਹੁੰਦੇ ਇੱਥੇ ਭਾਰਤ ਦੇ ਵਿੱਚ। ਇਸ ਮੁੰਡੇ ਦੇ ਪਿਓ ਨੇ ਇਹਦੇ ਲਈ ਉਹ ਵਕੀਲ ਖੜਾ ਕੀਤਾ ਜਿਹਦਾ ਸਕਿੰਟਾਂ ਦੇ ਹਿਸਾਬ ਨਾਲ ਫੀਸ ਵਾਲਾ ਮੀਟਰ ਚੱਲਦਾ ਹੈ, ਪੂਰੇ ਉੱਥੋਂ ਦੇ ਇਲਾਕੇ ਦਾ ਚੋਟੀ ਦਾ ਵਕੀਲ ਹੈ। ਔਰ ਇੱਕ ਉੱਥੇ ਆਤਮ ਕਿਹਾ, ਕਹਿੰਦਾ ਜੀ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਡਰਾਈਵਿੰਗ ਮੈਂ ਕਰਨ ਡਿਆ ਸੀ, ਤੇ ਉਹਨੂੰ ਜਦੋਂ ਉਹਨਾਂ ਨੇ ਵੇਖਿਆ, ਉਹਨੂੰ ਪਤਾ ਲੱਗ ਗਿਆ ਸਾਰਿਆਂ ਨੂੰ ਕਿ ਇਹ ਜਿਹੜਾ ਹੈ ਜੀ ਬੱਕਰਾ ਆਪ ਹੀ ਆਇਆ ਕਿ ਮੈਨੂੰ ਹਲਾਲ ਕਰ ਲਿਓ, ਇਹ ਸਾਹਿਬ ਨੂੰ ਛੱਡ ਦਿਓ, ਕਿਉਂਕਿ ਪਿੱਛੇ ਕੁਛ ਨਾ ਕੁਛ ਹੈ ਜਿਹੜਾ ਉਹ ਸਵਰ ਜਾਏਗਾ। ਸੋ ਉਹਦੀ ਕਿਸੇ ਨੇ ਨਹੀਂ ਮੰਨੀ। ਉਹਨਾਂ ਨੇ ਕਿਹਾ ਜਾ ਭਰਾਵਾ, ਕਿਉਂਕਿ CCTV ਦੀਆਂ ਫੋਟੋਆਂ ਨੇ ਉਸ ਡਰਾਈਵਰ ਦੀ ਜਿਹੜੀ ਉਹ ਕੁਰਬਾਨੀ ਸੀ ਉਹ ਹੋਣ ਤੋਂ ਪਹਿਲਾਂ ਹੀ ਅਜਾਈ ਚਲੀ ਗਈ। ਦੂਜੀ ਗੱਲ ਕਿ ਇਹ ਘਟਨਾ ਪਹਿਲੀ ਨਹੀਂ ਹੈ। ਅਸੀਂ ਪਿੱਛੇ ਜੇ ਵੇਖਿਆ ਬਿਹਾਰ ਦੀ ਇੱਕ ਵਿਧਾਇਕਾ ਬੀਬੀ ਦੇ ਸਪੁੱਤਰ ਨੇ ਸਾਈਡ ਦੇਣ ਤੋਂ ਇੱਕ ਅਲੜ ਮੁੰਡੇ ਤੇ ਗੋਲੀ ਮਾਰਤੀ ਸੀ, ਹੁਣ ਸਾਰਾ ਟੱਬਰ ਅੰਦਰ ਬੈਠਾ ਆ। ਪਿੱਛੇ ਜੇ ਇੱਕ ਸਾਡੇ ਇੱਥੇ ਪੰਜਾਬ ਦੇ ਮੇਅਰ, ਬੜੇ ਵੱਡੇ ਸ਼ਹਿਰ ਦੇ ਮੇਅਰ ਦੇ ਮੁੰਡੇ ਨੇ ਜੱਜ ਨਾਲ ਆਡਾ ਲਾ ਲਿਆ ਸੀ, ਤੁਰੇ ਜਾਂਦੇ ਨੇ ਉਹ, ਤੇ ਜੱਜ ਸਾਹਿਬ ਮੁੜ ਕੇ ਪਰਚੀ ਹੋਏ ਆਪਸ ਦੇ ਵਿੱਚ, ਉਹਨੇ ਵੀ ਪਰਚਾ ਕਰਾਇਆ, ਉਹਨੇ ਵੀ ਪਰਚਾ ਕਰਾਇਆ, ਤੇ ਜਿਹੜਾ ਕੁਛ ਉਹਨਾਂ ਨੇ ਇੱਕ ਦੂਜੇ ਨੂੰ ਸੜਕ ਤੇ ਬੋਲਿਆ ਸੀ ਉਹ ਰਾਹਗੀਰ ਦੱਸਦੇ ਕਿ ਕੰਨਾਂ ਚ ਉਂਗਲਾਂ ਪਾ ਕੇ ਚਲੇ ਗਏ ਸਨ। ਇੱਕ ਪਾਸੇ ਵੜੈਲ ਕਾਕਾ ਸੀ, ਦੂਜੇ ਪਾਸੇ ਜੱਜ ਸਾਹਿਬ ਸਨ, ਦੋਵੇਂ ਪਾਸੇ ਫੌਜਾਂ ਭਾਰੀਆਂ ਸੀ। ਸੋ ਇਹ ਘਟਨਾਵਾਂ ਜਿਹੜੀਆਂ ਇਹ ਵਾਪਰਨੀਆਂ, ਇਹ ਸੰਕੇਤ ਦਿੰਦੀਆਂ ਨੇ ਕਿ ਇੱਥੇ ਜਿਹੜੀਆਂ ਵਗੜੈਲ ਔਲਾਦਾਂ ਆ ਉਹ ਜਦੋਂ ਘਰੋਂ ਫੁੱਲ ਹੋ ਕੇ ਨਿਕਲਦੀਆਂ, ਜਦੋਂ ਪਾਰਟੀਆਂ ਚੋਂ ਅਨੀਆਂ ਹੋ ਕੇ ਨਿਕਲਦੀਆਂ, ਤੇ ਫਿਰ ਉਹਨਾਂ ਨੂੰ ਮਨੁੱਖ ਆ ਜਿਹੜੇ, ਮਾਨਵ ਆ ਜਿਹੜੇ, ਉਹ ਕੀੜੇ ਮਕੌੜੇ ਨਜ਼ਰ ਆਉਂਦੇ ਤੇ ਮਿੱਧ ਕੇ ਨਿਕਲ ਜਾਣਾ ਚਾਹੁੰਦੇ ਆ। ਤੇ ਮੇਰੇ ਖਿਆਲ ਦੇ ਨਾਲ ਇਹ ਤੇ ਨਹੀਂ ਸੋਚਿਆ ਜਾ ਸਕਦਾ ਕਿ ਕੋਈ ਇਹਨਾਂ ਤੇ ਸਖਤ ਐਕਸ਼ਨ ਹੋਏਗਾ, ਕਾਨੂੰਨੀ ਐਕਸ਼ਨ ਹੋਏਗਾ, ਕਿਉਂਕਿ ਧਾਰਾਵਾਂ ਜਿਹੜੀਆਂ ਬੜੀਆਂ ਲੰਡੂ ਨੇ ਇਹੋ ਜਿਹੇ ਕੇਸਾਂ ਦੇ ਵਿੱਚ, ਇਹ ਨਿਕਲ ਆਉਂਦੇ ਆ ਥੋੜੀ ਦੇਰ ਬਾਅਦ। ਪਰ ਘੱਟੋ ਘੱਟ ਸਾਡੇ ਜਿਹੜੇ ਜੱਜ ਆ ਉਹ ਇੰਨੀ ਕੁ ਤੇ ਨੈਤਿਕ ਜਿਹੜੀ ਜ਼ਿੰਮੇਵਾਰੀ ਨਿਭਾਉਣ ਕਿ ਚਲੋ ਇਹਨਾਂ ਦੇ ਪਿਓ ਆ ਜਿਹੜੇ, ਜਾਂ ਇਹਨਾਂ ਦੀਆਂ ਮਾਵਾਂ ਆ ਜਿਹੜੀਆਂ, ਉਹ ਤੇ ਉੱਚ ਅਹੁਦਿਆਂ ਤੇ, ਸੰਵਿਧਾਨਕ ਅਹੁਦਿਆਂ ਤੇ ਨੇ, ਚਲੋ ਉਹਨਾਂ ਤੇ ਸਕੰਜਾ ਕੱਸਣਾ ਜਿਹੜਾ ਮੁਸ਼ਕਿਲ ਆ, ਪਰ ਘੱਟੋ ਘੱਟ ਜਿਹੜੇ ਕੌਡੀ ਦੇ ਵੀ ਨਹੀਂ ਹੈਗੇ, ਇਹਨਾਂ ਨੂੰ ਤੇ ਇਹਨਾਂ ਦੀ ਔਕਾਤ ਵਿਖਾਈ ਜਾਵੇ, ਇਹਨਾਂ ਨੂੰ ਚੌਂਕ ਦੇ ਵਿੱਚ ਖਿਲਾਰਿਆ ਜਾਵੇ, ਸਮਾਜਿਕ ਸਜ਼ਾ ਦੇ ਬਦਲੇ ਇਹਨਾਂ ਤੋਂ ਘੱਟੋ ਘੱਟ ਸਲੂਟ ਮਰਵਾਏ ਜਾਣ। ਜਿਹੜੀ ਆਮ ਪਬਲਿਕ ਆ ਉਹ ਇੱਕ ਇਹਨਾਂ ਦਾ VIP ਪੁਣਾ ਜਿਹੜਾ ਉਹ ਨਿਕਲੇ, ਦੂਜਾ ਜਨਤਾ ਦੇ ਮਨ ਚੋਂ ਵੀ ਡਰ ਨਿਕਲੇ ਕਿ ਵਾਕਿਆ ਇਹਨਾਂ ਲਈ ਵੀ ਕਾਨੂੰਨ ਹੈ ਕੋਈ। ਤਾਂ ਇਹਨਾਂ ਨੂੰ ਚੌਂਕ ਦੇ ਵਿੱਚ ਖੜਾ ਕੇ ਟ੍ਰੈਫਿਕ ਲਈ ਸੇਵਾਵਾਂ ਲੈਣੀਆਂ ਚਾਹੀਦੀਆਂ, ਜਾਂ ਕਹਿਣਾ ਚਾਹੀਦਾ ਕਿ ਖਾਲੀ ਸਲੂਟ ਹੀ ਮਾਰੀ ਚੱਲੋ, ਚਾਹੇ ਰਕਸ਼ੇ ਵਾਲਾ ਲੰਘੇ ਚਾਹੇ ਕੋਈ ਲੰਘੇ, ਉਹਨੂੰ ਅਹਿਸਾਸ ਹੋਵੇ ਕਿ ਇਸ ਮੁਲਕ ਦੇ ਵਿੱਚ ਬਰਾਬਰਤਾ ਹੈ।
ਇਹ ਜੱਜਾਂ ਨੂੰ ਸੋਚਣਾ ਚਾਹੀਦਾ ਕਿ ਕੱਲ ਨੂੰ ਇਹਨਾਂ ਦੀ ਗੱਡੀ ਤੇ ਜਿਹੜਾ ਉਹ ਲੱਗਾ ਹੁੰਦਾ ਅੱਗੇ ਬੰਪਰ ਜਿਹਾ, ਉਹਨੇ ਨਹੀਂ ਵੇਖਣਾ ਕਿ ਇਹ ਜੱਜ ਦੀ ਕੁੜੀ ਹੈ, ਜੱਜ ਦਾ ਮੁੰਡਾ। ਕੱਲ ਨੂੰ ਤੁਹਾਡਾ ਵੀ ਕੋਈ ਸਾਹਮਣੇ ਆ ਸਕਦਾ ਇਹਨਾਂ ਦੇ। ਜੀ ਜੀ ਅਤੇ ਅੱਗੇ ਆਪਾਂ ਵਧਦੇ ਹਾਂ ਮਿੰਟੂ ਜੀ, ਵੀ ਨਹੀਂ ਦੇ ਰਹੀਆਂ ਕਿਸਾਨਾਂ ਨੂੰ ਢਾਹ ਨੇਤਾਵਾਂ ਦੀਆਂ ਨਿੱਜੀ ਗੰਨਾ ਮਿਲਾਂ। ਇਹ ਗੰਨਾ ਮਿਲਾਂ ਦਾ ਜਿਹੜਾ ਰਫੜ ਹੈ ਨਾ ਜੀ, ਬੜੇ ਸਾਲਾਂ ਤੋਂ ਹੈ। ਔਰ ਪਿਛਲੇ ਸਾਲ, ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤੇ 760 ਕਰੋੜ ਰੁਪਈਆ ਬਕਾਇਆ ਸੀਗਾ ਕਿਸਾਨਾਂ ਦੇ ਗੰਨੇ ਦਾ। ਫਿਰ ਹਾਈਕੋਰਟ ਦੇ ਵਿੱਚ ਗਿਆ ਮਾਮਲਾ। ਹਾਈਕੋਰਟ ਨੇ ਆਖਿਆ ਭਾਈ ਕਿਸਾਨ ਧਰਨੇ ਲਾਉਂਦੇ, ਇਹਨਾਂ ਦਾ ਪੈਸਾ ਜਿਹੜਾ ਦਿੱਤਾ ਜਾਵੇ। ਤੇ ਉਦੋਂ ਫਿਰ ਇਹਨਾਂ ਨੇ ਕਰਾ ਕੇ ਜਿਹੜੀਆਂ ਸਰਕਾਰੀ ਮਿੱਲਾਂ ਸੀਗੀਆਂ ਉਹਦੇ ਤੋਂ ਪੈਸਾ ਦਵਾਇਆ ਸੀਗਾ। ਪਰ ਬਾਵਜੂਦ ਇਸ ਤੇ ਜਿਹੜੀਆਂ ਦੋਵੇਂ ਮਿੱਲਾਂ ਨੇ, ਸਰਕਾਰੀ ਤੇ ਨਿੱਜੀ, ਇਹਨਾਂ ਵੱਲ ਹਾਲੇ ਵੀ ਜੇ ਦੇਖਿਆ ਜਾਵੇ ਤੇ ਲਗਭਗ 200-250 ਕਰੋੜ ਰੁਪਈਆ ਜਿਹੜਾ ਬਕਾਇਆ ਹਾਲੇ ਵੀ ਪਿਆ, ਸਰਕਾਰੀ ਤੇ ਜਿਹੜੀਆਂ ਨਿੱਜੀ ਹਨ। ਜਦੋਂ ਹਾਈਕੋਰਟ ਨੇ ਫੈਸਲਾ ਦਿੱਤਾ ਸੀਗਾ ਤੇ ਉਦੋਂ ਸਰਕਾਰੀ ਮਿੱਲਾਂ ਨੇ ਤੇ ਪੈਸਾ ਦੇ ਦਿੱਤਾ, ਜਾਰੀ ਕਰ ਦਿੱਤਾ, ਤੇ ਨਿੱਜੀ ਮਿੱਲਾਂ ਫਿਰ ਵੀ ਵਿਟਰ ਗਈਆਂ ਸਨ। ਔਰ ਉਦੋਂ ਜਿਹੜੀ ਸਾਡੀ ਸਰਕਾਰ ਹੈ, ਵੇਖੋ ਕਿਸ ਕਦਰ ਮਿਹਰਬਾਨ ਹੁੰਦੀ ਹੈ ਨਿੱਜੀ ਮਿੱਲਾਂ ਤੇ, ਕਿ ਇਹਨਾਂ ਨੂੰ ਜਿਹੜਾ 200 ਕਰੋੜ ਰੁਪਈਆ ਬਿਨਾਂ ਵਿਆਜ ਤੋਂ ਆਪਣੀ ਗਰੰਟੀ ਤੇ ਪੰਜਾਬ ਸਰਕਾਰ ਨੇ ਦਿੱਤਾ। ਆਪਣੀ ਗਰੰਟੀ ਤੇ ਕਰਜ਼ਾ ਲੈ ਕੇ 200 ਕਰੋੜ ਰੁਪਈਆ ਨਿੱਜੀ ਇਹਨਾਂ ਨੂੰ ਜਿਹੜੀਆਂ ਸੀਗੀਆਂ ਗੰਨਾ ਮਿੱਲਾਂ, ਇਹਨਾਂ ਨੂੰ ਦਿੱਤਾ। ਔਰ ਇਹਦਾ ਕਾਰਨ ਇਹ ਹੈ ਕਿ ਇਹ ਮਿੱਲਾਂ ਜਿਹੜੀਆਂ ਉਹ ਆਖ ਦਿੰਦੀਆਂ ਜੀ ਜਿਹੜੀ ਸਾਡੀ ਫਸਲ ਆ ਗੰਨੇ ਦੀ, ਜੋ ਅਸੀਂ ਖਰੀਦਦੇ ਹਾਂ, ਜਿਹੜੀ ਸਾਡੀ ਖੰਡ ਆ, ਉਤਪਾਦ ਆ, ਉਹਦੇ ਰੇਟ ਬੜੇ ਘੱਟ ਆ। ਤੇ ਰੇਟ ਹੁਣ ਹਿਸਾਬ ਲਾ ਲਓ ਕਿ ਅੱਜ ਜੇ ਖੰਡ ਦੀ ਗੱਲ ਕਰੀਏ ਤੇ 40 ਰੁਪਏ ਦੇ ਲਗਭਗ ਆ। ਉਹ ਜਿਹੜੀ ਬਾਹਰੋਂ ਅੱਗੇ ਖੰਡ ਆਉਂਦੀ ਸੀ ਉਹਦੀ ਵੀ ਇਹਨਾਂ ਨੇ ਮੁਰੰਮਤ ਕਰ ਦਿੱਤੀ। ਬਾਦਲ ਸਾਹਿਬ ਨੇ ਉਹ ਵੀ ਤੋਪਾ ਭਰ ਦਿੱਤਾ ਕਿ ਉਹਦੇ ਤੇ ਐਂਟਰੀ ਟੈਕਸ ਲਾਤਾ 11%। ਹੁਣ ਉਹ ਵੀ ਖੰਡ ਹੈ ਜਿਹੜੀ ਸਸਤੀ ਆ ਜਾਂਦੀ ਸੀ ਅੱਗੇ, ਹੁਣ ਉਹ ਵੀ ਵਪਾਰੀ ਨਹੀਂ ਲੈ ਕੇ ਆਉਂਦੇ। ਪੰਜਾਬ ਦੀਆਂ ਜਿਹੜੀਆਂ ਗੰਨਾ ਮਿੱਲਾਂ ਉਹੀ ਖੰਡ ਇੱਥੇ ਵੇਚਦੀਆਂ, ਉਹੀ ਮੂੰਹ ਮਿੱਠਾ ਕਰਦੀਆਂ। ਪਰ ਜਿਹੜਾ ਕਿਸਾਨਾਂ ਦਾ ਪੈਸਾ ਜਿਹੜਾ ਦੇਣ ਦੀ ਵਾਰੀ ਆਉਂਦੀ ਉਦੋਂ ਕਹਿ ਦਿੰਦੇ ਜੀ ਸਾਡਾ ਦਿਵਾਲਾ ਨਿਕਲਦਾ। ਹੁਣ ਕੈਪਟਨ ਅਮਰਿੰਦਰ ਸਿੰਘ ਵੈਸੇ ਤੇ ਧਰਨਾ ਵੀ ਲਾਇਆ ਇੱਕ ਗੁਰਦਾਸਪੁਰ ਦੇ ਵਿੱਚ ਕਿ ਗੰਨਾ ਦਾ ਬਕਾਇਆ ਦਿੱਤਾ ਜਾਵੇ, ਇਹ ਕੀਤਾ ਜਾਵੇ, ਉਹ ਕੀਤਾ ਜਾਵੇ, ਕਿਸਾਨਾਂ ਦੇ ਹੱਕ 'ਚ ਧਰਨਾ ਲਾਇਆ ਹੈ। ਪਰ ਇਸ ਮਸਲੇ ਤੇ ਇਹ ਦੋਵੇਂ ਧੜੇ ਹੀ ਕਾਣੇ ਆ। ਇੱਕ ਪਾਸੇ ਤੇ ਜਿਹੜਾ ਇਹਨਾਂ ਦਾ ਹੈਗਾ ਕਮਲ ਓਸਵਾਲ, ਅਕਾਲੀਆਂ ਦਾ ਉਦਯੋਗਿਕ ਸਲਾਹਕਾਰ ਹੈ ਜਿਹੜਾ ਸਰਕਾਰ ਦਾ, ਕਮਲ ਓਸਵਾਲ, ਉਹਦੀ ਮਿਲ ਆ। ਦੂਜੇ ਪਾਸੇ ਜਿਹੜੇ ਮਾਰਕਫੈਡ ਦੇ ਚੇਅਰਮੈਨ ਹੈ ਜਨਾਬ ਜਰਨੈਲ ਸਿੰਘ ਵਾਹਿਦ ਅਕਾਲੀ ਦਲ ਦੇ, ਉਹਨਾਂ ਦੀ ਗੰਨਾ ਮਿਲ ਆ। ਤੇ ਦੂਜੇ ਪਾਸੇ ਦੇਖੋ ਕਾਂਗਰਸੀਆਂ ਦੇ ਵਿੱਚ ਰਾਣਾ ਗੁਰਜੀਤ ਸਿੰਘ ਸੋਢੀ ਹੈ ਜਿਹੜਾ, ਉਹਦੀ ਹੈ। ਪੌਂਟੀ ਚੱਡਾ ਗਰੁੱਪ ਦੀ ਹੈ, ਡੀਪੀ ਯਾਦਵ ਹੋਰਾਂ ਦੀ ਹੈ। ਸੋ ਦੋਨੇ ਪਾਸੇ ਹੀ ਜਿਹੜੀਆਂ ਆ ਉਹ ਨਿੱਜੀ ਮਿੱਲਾਂ ਨੇਤਾਵਾਂ ਦੀਆਂ, ਸਿਆਸਤਦਾਨਾਂ ਦੀਆਂ, ਉਹ ਕਿਸਾਨਾਂ ਨੂੰ ਬਕਾਇਆ ਦੇਣ ਦੀ ਥਾਂ ਕਿ ਉਹ ਅੱਖਾਂ ਵਿਖਾ ਕੇ ਸਰਕਾਰ ਤੋਂ ਸਬਸਿਡੀਆਂ ਜਿਹੜੀਆਂ ਉਹ ਲੈ ਜਾਂਦੀ ਹੈ। ਹੁਣ 200 ਕਰੋੜ ਦਾ ਕਰਜ਼ਾ ਵੀ ਲੈ ਗਈਆਂ। ਸੋ ਸਿੱਧੇ ਰੂਪ 'ਚ ਕਹਿ ਲਈਏ ਕਿ ਨਿੱਜੀ ਗੰਨਾ ਮਿੱਲਾਂ ਜਿਹੜੀਆਂ ਕਿਸਾਨਾਂ ਦਾ ਹੱਕ ਨੱਪ ਕੇ ਸੱਪ ਬਣ ਕੇ ਬੈਠੀਆਂ, ਇਹ ਜਿਹੜਾ ਕਿਸਾਨਾਂ ਲਈ ਬਹੁਤ ਘਾਟੇ ਬੰਦਾ ਕੰਮ ਹੋ ਰਿਹਾ। ਇਹਦੇ 'ਚ ਕਿਸਾਨਾਂ ਦੇ ਮਸੀਹੇ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਕਿ ਨਿੱਜੀ ਗੰਨਾ ਮਿੱਲਾਂ ਜਿਹੜੀਆਂ ਉਹ ਆਪਦੀ ਥਾਂ ਤੇ ਚੱਲਦੀਆਂ ਹੀ ਰਹਿਣਗੀਆਂ, ਪਰ ਜਿਨ੍ਹਾਂ ਦੇ ਪੈਸੇ ਅੜੇ ਪਏ ਆ ਉਹਨਾਂ ਦਾ ਚੁੱਲ੍ਹਾ ਪਤਾ ਨਹੀਂ ਚੱਲਦਾ ਹੋਏਗਾ ਕਿ ਨਹੀਂ। ਜੀ। ਅਤੇ ਮਿੰਟੂ ਜੀ ਅੱਗੇ ਵਧਦੇ, ਹੁਸ਼ਿਆਰਪੁਰ ਜ਼ਮੀਨ ਘਪਲੇ ਦੇ ਵਿੱਚ ਸਨਸਨੀਖੇਜ਼ ਖੁਲਾਸੇ। ਹੁਸ਼ਿਆਰਪੁਰ ਜ਼ਮੀਨ ਘਪਲਾ ਜਿਹੜਾ ਉਹ ਨਵੇਂ ਤੋਂ ਨਵਾਂ ਇੱਕ ਖੁਲਾਸਾ ਕਰਦਾ ਆਪਣੇ ਆਪ। ਜਦੋਂ ਵੀ ਉਹ ਰਿੜਕਿਆ ਜਾਂਦਾ ਉਹਦੇ ਚੋਂ ਮੱਖਣ ਮਲਾਈ ਹੈ ਜਿਹੜੀ ਉਹ ਅਲੱਗ ਕਿਸਮ ਦੀ ਨਿਕਲਦੀ ਹੈ। ਹੁਣ ਦੇਖੋ ਇਸ ਜ਼ਮੀਨ ਘੁਟਾਲੇ ਦੀਆਂ ਪਰਤਾਂ 'ਚ ਇੱਕ ਪਰਤ ਇਹ ਖੁੱਲੀ ਹੈ, ਜਿਵੇਂ ਗੰਢੇ ਤੋਂ ਛਿੱਲ ਲਾਈ ਜਾਈਏ, ਛਿੱਲਦਾਰ ਲੈ ਕੇ ਥੱਲੇ ਗੰਢੇਲ ਨਿਕਲ ਆਉਂਦਾ। ਗੰਢੇਲ ਗੰਢਿਆਂ 'ਚੋਂ ਗੰਢੇਲ ਇਹ ਨਿਕਲਿਆ ਕਿ ਜਿਹੜਾ ਇਹਨਾਂ ਨੇ ਐਸਟੀਮੇਟ ਭੇਜਿਆ ਸੀਗਾ, ਜਿਹੜੀ ਇਹਨਾਂ ਨੇ ਜ਼ਮੀਨ ਐਕਵਾਇਰ ਕੀਤੀ ਹੈ ਲਗਭਗ 100 ਕਿੱਲਾ, ਉਸ ਜ਼ਮੀਨ ਦਾ ਜਿਹੜਾ ਐਸਟੀਮੇਟ ਭੇਜਿਆ ਗਿਆ ਸੀਗਾ ਉਹ ਬਣਾਇਆ ਗਿਆ 800 ਕਰੋੜ ਰੁਪਏ ਦਾ ਐਸਟੀਮੇਟ। ਹੁਣ 100 ਕਿੱਲੇ ਜ਼ਮੀਨ ਦੀ ਜੇ ਆਪਾਂ ਗੱਲ ਕਰੀਏ ਤੇ 800 ਕਰੋੜ ਰੁਪਏ ਦਾ ਐਸਟੀਮੇਟ, ਤਾਂ ਤੁਸੀਂ ਆਪ ਹੀ ਹਿਸਾਬ ਲਾ ਲਓ ਜੀ
ਕਿ ਉਹ ਕਿੰਨਾ ਬਣ ਗਿਆ 105-10 ਕਿੱਲਿਆਂ ਦਾ ਜੇ 800 ਕਰੋੜ ਮੰਗ ਲਿਆ ਗਿਆ, ਇਹਦਾ ਮਤਲਬ ਕਿ ਇੱਕ ਕਿੱਲਾ 8 ਕਰੋੜ ਦਾ 8 ਕਰੋੜ ਦੇ ਲਗਭਗ ਕਿੱਲਾ ਬਣਾ ਦਿੱਤਾ। ਉਸ ਅਥਾਰਟੀ ਨੇ ਜਿਹੜੀ ਇਹ ਹਾਈਵੇ ਬਣਾ ਰਹੀ ਸੀ ਜਲੰਧਰ ਤੋਂ ਹੁਸ਼ਿਆਰਪੁਰ, ਉਹਨਾਂ ਨੇ ਇਸ ਐਸਟੀਮੇਟ ਨੂੰ ਪ੍ਰਵਾਨਗੀ ਨਹੀਂ ਦਿੱਤੀ। ਤੇ ਕਮਾਲ ਦੀ ਗੱਲ ਇਹ ਹੋਈ ਕਿ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਮੌਕਾ ਤੇ ਹੱਥ ਹੋ ਗਿਆ, 24 ਘੰਟਿਆਂ ਦੇ ਅੰਦਰ ਅੰਦਰ ਇੱਕ ਹੋਰ ਐਸਟੀਮੇਟ ਉੱਥੇ ਘੱਲਿਆ ਜਾਂਦਾ ਹੈ। ਔਰ ਉਹ ਐਸਟੀਮੇਟ ਪਤਾ ਕਿੰਨੇ ਦਾ ਜੀ? ਉਹ ਐਸਟੀਮੇਟ ਆ ਮਾਤਰ 290 ਕਰੋੜ ਦਾ। ਕਿੱਥੇ 800 ਕਰੋੜ, ਕਿੱਥੇ 290 ਕਰੋੜ। ਤੇ ਉਹ ਹਾਈਵੇ ਅਥਾਰਟੀ ਜਿਹੜੀ ਸੀਗੀ ਜਿਹਨੇ ਉਹ ਪ੍ਰਵਾਨ ਕਰਨਾ ਸੀ, ਉਹਨੇ ਇਸ ਨੂੰ ਥੋੜਾ ਜਿਹਾ ਹੋਰ ਘਟਾ ਕੇ ਪ੍ਰਵਾਨ ਕਰ ਲਿਆ। ਫਿਰ ਵੀ ਇਹ ਜਿਹੜਾ ਸੀਗਾ ਇਹ 100 ਕਰੋੜ ਦਾ ਘੁਟਾਲਾ ਹੋ ਗਿਆ, ਕਿਉਂਕਿ ਕਿਸਾਨਾਂ ਤੋਂ ਸਸਤੇ ਰੂਪ 'ਚ ਜ਼ਮੀਨ ਐਕਵਾਇਰ ਕਰਕੇ ਇਹਨਾਂ ਨੇ ਉੱਥੇ ਫਰਜ਼ੀ ਕਲੋਨੀਆਂ ਕੱਟ ਕੇ, ਰਹਿਸ਼ੀ ਕਲੋਨੀਆਂ ਵਿਖਾ ਕੇ ਮਹਿੰਗਾ ਮੁੱਲ ਲੈ ਲਿਆ ਤੇ 100 ਕਰੋੜ ਨੂੰ ਉੱਥੇ ਵੀ ਮਾਰ ਲਈ। ਪਰ ਸਵਾਲ ਇਹੀ ਉੱਠਦਾ ਕਿ ਜੇ ਇੱਕ ਵਾਰੀ ਕਿਤੇ ਹੋਰ ਪ੍ਰਵਾਨਗੀ ਦੇ ਦਿੰਦੇ, ਇੱਕ ਵਾਰੀ ਹੋਰ ਭੇਜ ਦਿੰਦੇ ਐਸਟੀਮੇਟ ਵਾਪਸ, ਤੇ ਇਹਨਾਂ ਨੇ ਬਹੁਤ ਹੋਰ ਥੱਲੇ ਆ ਜਾਣਾ ਸੀਗਾ। ਸੋ ਇਹ ਤੇ ਲੁੱਟ ਵਾਲਾ ਮਾਲ ਸੀਗਾ। ਪਰ ਇਸ ਮਾਮਲੇ ਦੇ ਵਿੱਚ ਜੇ ਅਸੀਂ ਦੇਖੀਏ ਕਿ ਇੱਕ ਐਸਟੀਮੇਟ ਜਿਹੜਾ ਉੱਥੋਂ ਅਪ੍ਰਵਾਨ ਹੋ ਕੇ ਇੱਥੇ ਆਇਆ ਪੰਜਾਬ ਦੇ ਅਧਿਕਾਰੀਆਂ ਕੋਲ, ਉਹ 24 ਘੰਟਿਆਂ 'ਚ ਸੋਧ ਕੇ ਦੁਬਾਰਾ ਜਿਹੜਾ 4 ਗੁਣਾ ਦੇ ਲਗਭਗ ਉਹਨੂੰ ਘਟਾ ਕੇ ਇੱਥੇ ਭੇਜਿਆ ਜਾਂਦਾ। ਤਾਂ ਉਹ ਅਧਿਕਾਰੀ ਜਿਹੜੇ 24 ਘੰਟਿਆਂ ਦੇ ਵਿੱਚ ਕਿਸੇ ਦੇ ਡਰਾਈਵਿੰਗ ਲਾਇਸੈਂਸ ਵਾਲੇ ਫਾਰਮ ਤੇ ਸਾਈਨ ਨਹੀਂ ਕਰਦੇ, ਉਹ ਵੀ ਹਫ਼ਤਾ ਉਹਦੇ ਗੇੜੇ ਖਵਾ ਦਿੰਦੇ ਆ। ਉਹ ਐਸਟੀਮੇਟ ਬਣਾ ਕੇ 24 ਘੰਟਿਆਂ 'ਚ ਭੇਜ ਦਿੰਦੇ ਆ। ਇਹ ਕਮਾਲ ਦੀ ਗੱਲ ਹੈ। ਹੁਣ ਇਹਨਾਂ ਅਫਸਰਾਂ ਨੂੰ ਜਿਨ੍ਹਾਂ ਨੇ ਸਾਰਾ ਕੁਛ ਕੀਤਾ ਨਾਲ ਰਲ ਕੇ, ਹੁਕਮਰਾਨ ਧਿਰ ਦੇ ਨੇਤਾਵਾਂ ਦੇ, ਉਹਨਾਂ ਨੂੰ ਸਿਰਫ ਇੱਕ ਸਟੇਸ਼ਨ ਤੋਂ ਬਦਲ ਕੇ ਦੂਜੇ ਸਟੇਸ਼ਨ ਤੇ ਕਰ ਲਿਆ ਜਾ ਰਿਹਾ। ਔਰ ਇਹੀ ਇੱਥੇ ਰਿਸ਼ਵਤਖੋਰੀ ਦੀ ਇੱਕ ਵਜ੍ਹਾ ਹੈ ਕਿ ਵੱਧ ਤੋਂ ਵੱਧ ਕੀ ਬਦਲੀ, ਜੇ ਵੱਧ ਤੋਂ ਵੱਧ ਆ ਤੇ ਜਿਹੜਾ ਉਹਨੂੰ ਡਿਸਮਿਸ ਕਰ ਦਿੱਤਾ ਜਾਂਦਾ, ਕਮਾਈ ਖੋਰੇ ਨੂੰ ਕੋਈ ਬਹੁਤੀ ਜਿਹੜੀ ਸਖਤ ਸਜ਼ਾ ਨਹੀਂ। ਹੁਣ ਇਹਨਾਂ ਅਧਿਕਾਰੀਆਂ ਨੂੰ ਜਾਂਚ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਸੀ, ਇਹਨਾਂ ਤੇ ਮੁਕੱਦਮਾ ਬਣਦਾ ਸੀਗਾ, ਕਿਉਂਕਿ ਇਹਦੇ ਵਿੱਚ ਜਿੰਨੇ ਵੀ ਜਿਹੜੇ ਦੱਸਿਆ ਖਾਸ ਤੌਰ ਤੇ ਮਾਲ ਵਿਭਾਗ ਦੇ ਨਾਲ ਜੁੜੇ ਅਧਿਕਾਰੀ ਵੱਡੇ ਆ, ਉਹ ਇਸ ਖੇਡ ਦੇ ਵਿੱਚ ਸ਼ਾਮਲ ਸੀ। ਪਰ ਉਹਨਾਂ ਦੀ ਜਾਨ ਛੱਡ ਦਿੱਤੀ ਗਈ, ਉਹ ਬਦਲ ਕੇ ਕਿਸੇ ਹੋਰ ਥਾਂ ਤੇ ਕਰ ਦਿੱਤੇ ਗਏ। ਉੱਥੇ 2 ਦਿਨ ਸ਼ਾਂਤ ਰਹਿਣਗੇ, ਫਿਰ ਇਹੋ ਜਿਹਾ ਕੋਈ ਨਾ ਕੋਈ ਜੁਗਾੜ ਲੱਭ ਲੈਣਗੇ। ਬਿਲਕੁਲ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਆਪਾਂ ਗੱਲ ਕਰਦੇ ਮੁੱਖਾ ਐਨਕਾਊਂਟਰ ਦੀ ਹਾਈ ਕੋਰਟ ਦੇ ਵਿੱਚ ਸੁਣਵਾਈ ਹਫ਼ਤੇ ਤੱਕ ਰਿਪੋਰਟ ਦੇਣ ਲਈ ਆਖਿਆ। ਇਹ ਮੁੱਖਾ ਮਾਰਿਆ ਸੀਗਾ ਜੀ ਮੇਰੇ ਖਿਆਲ ਦੇ ਨਾਲ ਪਿਛਲੇ ਸਾਲ ਜੂਨ ਦੇ ਵਿੱਚ ਜੀ। ਮੁੱਖੇ ਨੂੰ ਉਦੋਂ ਮਾਰਿਆ ਸੀਗਾ ਜਦੋਂ ਇਹ ਜੱਗੂ ਭਗਵਾਨਪੁਰੀਏ ਨੂੰ ਲੱਭਦੇ ਫਿਰਦੇ ਸੀ, ਗੈਂਗਸਟਰ ਸੀਗਾ। ਇਹ ਦੱਸਦੇ ਸੀ ਕਿ ਉਹਦੇ ਭੁਲੇਖੇ 'ਚ ਜੀ ਸਾਡੇ ਤੋਂ ਮਰ ਗਿਆ। ਪਰ ਮਸਲਾ ਇਹ ਸੀਗਾ ਕਿ ਇਹ ਪਹਿਲਾਂ ਵੀ ਜਿਹੜਾ ਮੁੱਖਾ ਹੈ ਉਹਦਾ ਵੀ ਕਾਫੀ ਜਿਹੜਾ ਪਿਛੋਕੜ ਆ ਉਹ ਇਹੋ ਜਿਹਾ ਵਿਵਾਦਾਂ ਲਈ ਰਿਹਾ। ਤੇ ਇੱਕ ਕਤਲ ਹਾਲ ਹੀ ਦੇ ਵਿੱਚ ਹੋਇਆ ਸੀਗਾ, ਉਹਦੀ ਉਹ ਰੰਜਿਸ਼ ਇੱਕ ਪੁਲਿਸ ਵਾਲੇ ਦੀ ਸੀਗੀ, ਜਿਹੜੀ ਰੰਜਿਸ਼ ਉਹਨੇ ਆਪਣੀ ਇਸ ਤਰੀਕੇ ਦੇ ਨਾਲ ਕੱਢ ਲਈ। ਤੇ ਮੁੱਖਾ ਹੈ ਕੌਣ ਸੀ? ਸਭ ਤੋਂ ਵੱਡਾ ਸਵਾਲ ਇਹ ਸੀਗਾ ਕਿ ਮੁੱਖਾ ਅਕਾਲੀ ਦਲ ਦਾ ਹੀ ਇੱਕ ਅਹਿਮ ਉੱਥੋਂ ਦਾ ਲੀਡਰ ਸੀਗਾ ਉਸ ਇਲਾਕੇ ਦਾ, ਜਿਹੜਾ ਮਾਰਿਆ ਗਿਆ। ਇਹਨਾਂ ਨੇ ਕੀ ਕੀਤਾ ਜੀ, ਉਦੋਂ ਕਿਹਾ ਉਹਦੀ ਘਰ ਦੀ ਨੂੰ ਕਿ ਭੈਣੇ ਤੈਨੂੰ ਇਨਸਾਫ ਹੈ ਜਿਹੜਾ ਚੁਟਕੀਆਂ 'ਚ ਲੈ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਇੱਕ SIT ਬਣਾ ਦਿੱਤੀ। ਮੈਂ ਇੱਥੋਂ ਤੱਕ ਆਖ ਦਿੱਤਾ ਕਿ ਜਿਹੜੇ ਉਹ 8-9 ਸੀਗੇ ਪੁਲਿਸੀਏ, ਉਹ ਸਾਰੇ ਆ ਜਿਹੜੇ ਅਸੀਂ ਸਸਪੈਂਡ ਕਰਾਂਗੇ, ਉਹਨਾਂ ਤੇ ਕੇਸ ਚਲਾਵਾਂਗੇ। ਹੋਇਆ ਕਿ ਉਹ ਜਿਵੇਂ ਬਦਲੀਆਂ ਵਾਲੀ ਗੱਲ ਕਰਦੇ ਸੁਖਬੀਰ ਸਿੰਘ ਬਾਦਲ ਕਹਿ ਕੇ ਗਏ, ਅਗਲੇ ਦਿਨ ਕੀ ਹੋਇਆ ਜੀ ਕਿ ਉਹਨਾਂ ਨੂੰ ਬਦਲ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ। ਕਿਤੇ ਉਹ ਕਹਿ ਕੇ ਗਏ ਉਹਨਾਂ ਦੇ ਘਰੇ, ਸੁਖਬੀਰ ਸਿੰਘ ਬਾਦਲ ਖੁਦ ਕਹਿ ਕੇ ਗਏ ਕਿ ਭਾਈ ਇਹਨਾਂ ਨੂੰ ਕੇਸ ਦੇ ਵਿੱਚ ਸ਼ਾਮਲ ਕੀਤਾ ਜਾਏਗਾ, ਪਰ ਹੋਇਆ ਉਲਟ। ਇੱਕ ਥਾਣੇ 'ਚ ਚੁੱਕ ਕੇ ਪੁਲਿਸ ਲਾਈਨ ਦੇ ਵਿੱਚ ਉਹਨਾਂ ਨੂੰ ਬਦਲ ਦਿੱਤਾ ਗਿਆ। ਇਹੀ ਕਾਰਵਾਈ ਜਿਹੜੀ SIT ਹੈ ਉਹ ਦੇਖ ਲਓ 1 ਸਾਲ ਤੇ ਅੱਗੇ ਜੁਲਾਈ ਮਹੀਨਾ ਵੀ ਚੜ੍ਹ ਗਿਆ, ਦਿਨ ਉੱਤੇ ਵੀ ਚਲੇ ਗਏ, ਹਾਲੇ ਤੱਕ ਉਸ SIT ਦਾ ਪਤਾ ਹੀ ਨਹੀਂ ਕਿ SIT ਕਰਦੀ ਕੀ ਪਈ ਹੈ। ਫਿਰ ਜਦੋਂ ਉਹਨੇ ਵੇਖਿਆ ਮੁੱਖਾ ਦੀ ਘਰਦੀ ਨੇ ਕਿ ਇਹ ਡਾਹ ਦਵਾਲ ਨਹੀਂ ਹੈ ਮੈਨੂੰ, ਫਿਰ ਉਹ ਹਾਈ ਕੋਰਟ ਦੇ ਵਿੱਚ ਗਈ ਹੈ, ਜਿੱਥੇ ਤਲਬ ਕੀਤਾ ਗਿਆ ਸੀਗਾ ਇਸ ਰੇਂਜ ਦੇ IG ਨੂੰ। ਉਹਨਾਂ ਨੇ ਆਪਣੀ ਉੱਥੇ ਜਾ ਕੇ ਰਿਪੋਰਟ ਵੀ ਦਿੱਤੀ ਹੈ ਕਿ ਅਸੀਂ ਆਹ ਕੁਛ ਕਰ ਰਹੇ ਹਾਂ। ਹੁਣ ਹਾਈ ਕੋਰਟ ਨੇ ਆਖਿਆ ਕਿ 7 ਦਿਨਾਂ 'ਚ ਸਾਨੂੰ ਸਟੇਟਸ ਰਿਪੋਰਟ ਦਿਓ ਕਿ ਤੁਸੀਂ ਇਸ ਮਾਮਲੇ 'ਚ ਹਾਲੇ ਤੱਕ ਕਿੱਥੇ ਕੁ ਪੁੱਜੇ ਹੋ, ਔਰ ਨਾਲ ਹੀ
ਸਤੰਬਰ ਦੇ ਵਿੱਚ ਇਸ ਮਾਮਲੇ ਦੀ ਜਿਹੜੀ ਅਗਲੀ ਸੁਣਵਾਈ ਪਾ ਦਿੱਤੀ ਗਈ ਹੈ। ਹੁਣ ਇਹ 7 ਦਿਨਾਂ 'ਚ ਜਾ ਕੇ ਸਟੇਟਸ ਰਿਪੋਰਟ ਦਾਖਲ ਕਰਨਗੇ। ਪਰ ਤੁਸੀਂ ਇਹ ਦੇਖੋ ਕਿ ਜੇਕਰ ਇੱਕ ਅਕਾਲੀ ਆਗੂ ਫਰਜ਼ੀ ਮੁਕਾਬਲੇ 'ਚ ਮਾਰਿਆ ਜਾਂਦਾ, ਉਸ ਕੇਸ ਦੇ ਵਿੱਚ ਜਿਹੜੀ SIT ਹੈ ਉਹ ਇਸ ਤਰੀਕੇ ਦਾ ਕੰਮ ਕਰਦੀ ਹੈ ਤੇ ਜਿਹੜੀ ਹਾਈ ਕਮਾਂਡ ਆ ਅਕਾਲੀ ਦਲ ਦੀ, ਉਹ ਕਿਸ ਤਰ੍ਹਾਂ ਦੇ ਫੈਸਲੇ ਲੈਂਦੀ ਹੈ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਜੇ ਕਿ ਕੋਈ ਹੋਰ ਮਜ਼ਲੂਮ ਮਾਤੜ ਜਿਹਦਾ ਕੋਈ ਨਾ ਤੇ ਅਫਸਰਸ਼ਾਹੀ ਦੇ ਵਿੱਚ ਹੈ ਨਾ ਸਿਆਸਤ ਦੇ ਵਿੱਚ ਹੈ, ਉਹ ਬੰਦਾ ਕਿਸ ਤਰ੍ਹਾਂ ਇਸ ਪ੍ਰਕਿਰਿਆ 'ਚੋਂ ਔਖੇ ਵੇਲੇ ਲੰਘਦਾ ਹੋਏਗਾ। ਕਿਉਂਕਿ ਇਹਨਾਂ ਨੂੰ ਆਪਦੇ ਜਿਹੜੇ ਇਹਨਾਂ ਦੇ ਵਫਾਦਾਰ ਆ ਉਹ ਇਨਸਾਫ ਲਈ ਹਾਈ ਕੋਰਟ 'ਚ ਜਾ ਰਹੇ ਆ। ਸੋ ਇਹਦਾ ਮਤਲਬ ਹੈ ਕਿ ਇੱਥੇ ਅਫਸਰਸ਼ਾਹੀ, ਇੱਥੇ ਸਿਆਸਤ ਹੈ ਜਿਹੜੀ ਉਹ ਸਾਰੀ ਆਪਣੇ ਫਾਇਦੇ ਦੀ ਡੁਗਡੁਗੀ ਵਜਾਉਂਦੀ ਹੈ। ਕਿਸੇ ਦੇ ਹੰਝੂਆਂ ਦਾ, ਕਿਸੇ ਦੇ ਦਰਦ ਦਾ ਕੋਈ ਮੁੱਲ ਨਹੀਂ ਹੈ। ਜੀ ਜੀ ਬਿਲਕੁਲ। ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਅਤੇ ਸੋਚੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।